ਭਗਵੰਤ ਮਾਨ ਨੇ ਕਿਹਾ ਆ ਵੀ ਠੇਕਾ ਜੇ ਖੁੱਲਾ ਰੱਖਣਾ ਨਹੀਂ ਭਗਵੰਤ ਮਾਨ ਨੇ ਕਿਹਾ ਤੁਹਾਨੂੰ ਇਹ ਭਾਜੀ ਜਦ ਕਾਲ ਇੱਕ ਆ ਗਈ ਆ ਤੁਸੀਂ ਕਿਉਂ ਨਹੀਂ ਯਾਰ ਗੱਲਾਂ ਨੂੰ ਮੰਨਦੇ ਹੈਗੇ ਸਰਪੰਚ ਸਾਹਿਬ ਹੁਣ ਮੈਨੂੰ ਤਾਂ ਖਲਾਇਆ ਹੋਣਾ ਵੀ ਉਹ ਪੀਂਦੇ ਆ ਨਾ 4 ਵਜੇ ਤੱਕ ਕਿਉਂਕਿ ਧਰਨਾ 4 ਵਜੇ ਤੱਕ ਬਾਅਦ ਚ ਖੋਲ ਲਿਓ ਕੋਈ ਗੱਲ ਨਹੀਂ ਉਹਨਾਂ ਦਾ ਸਟਾਕ ਵਾਧੂ ਹੋਣਾ ਪਰ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਬੰਦ ਕਰਨ ਸ਼ਰਾਬ ਤਾਂ ਵਿਕਦੀ 4 ਵਜੇ ਤੋਂ ਬਾਅਦ ਆ ਯਾਰ ਕੀ ਗੱਲ ਇਹ ਕਿਸਾਨਾਂ ਦੇ ਪੁੱਤ ਨਹੀਂ ਹੈਗੇ ਇਹ ਭਾਜੀ ਇਹ ਐਂਬੂਲੈਂਸ ਨਾਲੋਂ ਵੀ ਜ਼ਿਆਦਾ ਐਮਰਜੈਂਸੀ ਸੇਵਾਵਾਂ ਮੈਨੂੰ ਲੱਗਦੀਆਂ ਆ ਜੋ ਇਸ ਵੇਲੇ ਹਾਲਾਤ ਆ ਤੁਹਾਡੇ ਸਾਹਮਣੇ ਆ ਵੀਰ ਖੜਾ ਪਿਆ ਆ ਪੰਜਾਬ ਦੇ ਮੁੱਖ ਮੰਤਰੀ ਦੀਆਂ ਸਭ ਤੋਂ ਜਿਹੜੀਆਂ ਫੇਵਰਟ ਜਿਹੜੀਆਂ ਜਾਂ ਪਸੰਦੀਦਾ ਜਿਹੜੀਆਂ ਦੁਕਾਨਾਂ ਨੇ ਉਹ ਸ਼ਰਾਬ ਦੇ ਠੇਕੇ ਨੇ ਉਹਨਾਂ ਲਈ ਜਿਹੜੀ ਹੈ ਐਮਰਜੈਂਸੀ ਹੈ ਇਹ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਕਿਸਾਨ ਇਹ ਮਤਲਬ ਕੀ ਸਾਨੂੰ ਸ਼ੋਰ ਕਰ ਰਿਹਾ ਵੀ ਪੰਜਾਬੀ ਸ਼ਰਾਬੀ ਆ ਵੀ ਸਾਰਾ ਕੁਝ ਬੰਦ ਆ ਸਾਰੇ ਸ਼ੋਰੂਮ ਬੰਦ ਆ भी गलबात करते हैं भाई जी ठेका क्यों नहीं बंद किया तुसी जी बाबू जी उधर से मलिक लोगों का ऑर्डर नहीं आया ਤੁਹਾਨੂੰ ਭਗਵੰਤ ਮਾਨ ਨੇ ਕਿਹਾ ਆ ਵੀ ਠੇਕਾ ਜੇ ਖੁੱਲਾ ਰੱਖਣਾ ਨਹੀਂ ਭਗਵੰਤ ਮਾਨ ਨੇ ਕਿਹਾ ਤੁਹਾਨੂੰ ਇਹ ਭਾਜੀ ਜਦ ਕਾਲ ਇੱਕ ਆ ਗਈ ਆ ਤੁਸੀਂ ਕਿਉਂ ਨਹੀਂ ਯਾਰ ਗੱਲਾਂ ਨੂੰ ਮੰਨਦੇ ਹੈਗੇ ਜੇ 4-5 ਘੰਟੇ ਕਮਾਈ ਨਾ ਆਊਗੀ ਤੇ ਕੀ ਹੋ ਚੱਲਾ ਯਾਰ ਇਹ ਸਾਰਾ ਕੁਝ ਹੀ ਖਤਮ ਹੋ ਜਾਣਾ ਤੁਹਾਨੂੰ ਕਿਹਨੇ ਕਿਹਾ ਸ਼ਰਾਬ ਦੇ ਠੇਕੇ ਖੋਲਣ ਨੂੰ ਜੀ मेरे तो मालिक ने बोला अभी तो ਜਦ ਪੂਰਾ ਪੰਜਾਬ ਬੰਦ ਆ ਪੂਰੇ ਪੰਜਾਬ ਨੇ ਕਿਸਾਨਾਂ ਨੂੰ ਸਪੋਰਟ ਕੀਤੀ ਆ ਧਰਨਾ ਲੱਗਾ ਤੁਸੀਂ ਉੱਥੇ ਯਾਰ ਮਾਫੀ ਠੇਕਾ ओके बंद कर दे रहा हूँ अभी ਯਾਰ ਭਰਾ ਦੇ ਨਿਮਰਤਾ ਸਹਿਤ ਹੱਥ ਬੰਨ ਕੇ ਤੈਨੂੰ ਤੇ ਤੇਰੇ ਮਾਲਕ ਨੂੰ ਬੇਨਤੀ ਆ ਭਾਈ ਜਦ ਬੰਦ ਦੀ ਕਾਲ ਆ ਤੂੰ ਤੇ ਯਾਰ ਸਾਡੇ ਲਾਗੇ ਕੁੱਛੜ ਕੁੜੀ ਸ਼ਹਿਰ ਢੰਡੋਰੇ ਵਾਲਾ ਕੰਮ ਕਰੀ ਜਾਂਦਾ ਭਗਵੰਤ ਮਾਨ ਸਾਹਿਬ ਹੁਣ ਮੈਨੂੰ ਤਾਂ ਖਲਾਇਆ ਹੋਣਾ ਵੀ ਉਹ ਪੀਂਦੇ ਆ ਨਾ 4 ਵਜੇ ਤੱਕ ਕਿਉਂਕਿ ਧਰਨਾ 4 ਵਜੇ ਤੱਕ ਬਾਅਦ ਚ ਖੋਲ ਲਿਓ ਕੋਈ ਗੱਲ ਨਹੀਂ ਉਹਨਾਂ ਦਾ ਸਟਾਕ ਵਾਧੂ ਹੋਣਾ ਪਰ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਬੰਦ ਕਰਨ ਨਹੀਂ ਤਾਂ ਕਿਸਾਨਾਂ ਦਾ ਵੀ ਜੇ ਕੋਈ ਨੁਕਸਾਨ ਹੋਇਆ ਸਾਡੇ ਕੋਲ ਵਲੰਟੀਅਰ ਨੁਕਸਾਨ ਕੀਤਾ ਸਾਡੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਅਸੀਂ ਸਾਡੇ ਕਿਸਾਨ ਆਗੂਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਭਾਈ ਜੀ ਜਿੱਥੇ ਆਲੇ ਦੁਆਲੇ ਦੀਆਂ ਦੁਕਾਨਾਂ ਬੰਦ ਆ ਤੁਹਾਨੂੰ ਨਹੀਂ ਲੱਗਦਾ ਠੇਕਾ ਬੰਦ ਕਰਨਾ ਚਾਹੀਦਾ ਜੀ ਸ਼ੋਅ ਕਰ ਰਿਹਾ ਵੀ ਪੰਜਾਬੀ ਸ਼ਰਾਬੀ ਆ करना चाहिए ਮਤਲਬ ਇਹੀ ਸ਼ੋਅ ਸਾਰਾ ਕੁਝ ਬੰਦ ਆ ਸ਼ੋਰੂਮ ਬੰਦ ਆ ਗੱਡੀਆਂ ਦੇ ਸ਼ੋਰੂਮ ਬੰਦ ਆ ਤੇ ਕਰਿਆਨੇ ਦੀ ਦੁਕਾਨਾਂ ਬੰਦ ਆ ਤੇ ਠੇਕਾ ਕਿਹਦੀ ਸ਼ਹਿਰ ਦੇ ਖੁੱਲਾ ਵੱਡੀਆਂ ਫੈਕਟਰੀਆਂ ਜਿਹੜੀਆਂ ਉਹ ਇਸ ਵੇਲੇ ਬੰਦ ਆ ਵੱਡੇ ਆ ਦੇਖ ਲਓ ਸ਼ੋਰੂਮ ਜਿਨ੍ਹਾਂ ਨੇ ਕਰ ਦਿੱਤਾ ਬੰਦ ਇਹ ਮਤਲਬ ਸਰਕਾਰ ਕੀ ਸਾਨੂੰ ਦਿਖਾਲਣਾ ਕੀ ਚਾਹੁੰਦੀ ਆ ਵੀ ਜਿਹੜਾ ਠੇਕੇ ਵਾਲਿਆਂ ਨੂੰ ਆਦੇਸ਼ ਨਹੀਂ ਦਿੱਤੇ ਗਏ ਕੀ ਗੱਲ ਡੀਸੀ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਹੈਗੀ ਸ਼ਰਾਬ ਦੇ ਠੇਕੇ ਖੁੱਲੇ ਆ ਕੀ ਗੱਲ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਹੈਗੀ ਕਿੱਥੇ ਆ ਸੁੱਤੇ ਆ ਸਾਰੇ ਘਰਾਂ 'ਚ ਪ੍ਰਸ਼ਾਸਨ ਵੀ ਤਾਂ ਲੱਗ ਗਈ ਹੈ ਤੁਹਾਡਾ ਫਰਜ਼ ਨਹੀਂ ਬੰਦਾ ਕਿ ਉਹਨਾਂ ਨੂੰ ਵੀ ਕਹੋ ਪ੍ਰਸ਼ਾਸਨ ਨੂੰ ਵੀ ਕਹੋ ਕਿ ਉਹਨਾਂ ਨੇ ਕਿਉਂ ਨਹੀਂ ਬੰਦ ਕਰਵਾਏ ਠੇਕੇ ਬਈ ਮੈਨੂੰ ਲੱਗਦਾ ਉਹਨਾਂ ਨੂੰ ਵੀ ਉੱਤੋਂ ਹੀ ਕਿਹਾ ਹੋਣਾ ਵੀ ਭਾਈ ਇਹ ਠੇਕੇ ਖੁੱਲੇ ਰਹਿਣ ਦੀ ਵੀ ਬੰਦਿਆਂ ਨੇ ਪੀਣੀ ਪੁਣੀ ਹੁੰਦੀ ਨਾ ਸਰਕਾਰਾਂ ਚਲਾਉਣ ਲਈ ਇਹ ਸ਼ਰਾਬ ਪੀਣੀ ਬਹੁਤ ਇਹ ਤਾਂ ਸਰਕਾਰੀ ਹੋ ਸਕਦਾ ਐਕਸਾਈਜ਼ ਨੂੰ ਘਾਟਾ ਪੈਂਦਾ ਹੋਵੇ ਅੱਜ ਤਾਂ ਕਰਕੇ ਸ਼ਰਾਬ ਦੇ ਠੇਕੇ ਖੁੱਲੇ ਹੋਣਗੇ ਕਮਾਈ ਕਹਿੰਦੇ ਐਕਸਾਈਜ਼ ਤੋਂ ਹੁੰਦੀ ਹੈ ਭਾਜੀ ਤੁਸੀਂ ਮੇਰੀ ਗੱਲ ਸੁਣੋ ਐਕਸਾਈਜ਼ ਤੋਂ ਜੇ ਕਮਾਈ ਹੁੰਦੀ ਆ 4 ਵਜੇ ਤੋਂ ਪਹਿਲਾਂ ਅੱਗੇ ਇਹਨਾਂ ਦੀ ਕਿੰਨੀ ਕੁ ਸੇਲ ਹੁੰਦੀ ਆ ਸ਼ਰਾਬ ਤਾਂ ਵਿਕਦੀ 4 ਵਜੇ ਤੋਂ ਬਾਅਦ ਆ ਯਾਰ ਕੀ ਗੱਲ ਇਹ ਕਿਸਾਨਾਂ ਦੇ ਪੁੱਤ ਨਹੀਂ ਹੈਗੇ ਸ਼ਰਾਬ ਮੁੜ ਕੇ ਇੱਥੇ ਪੀਣੀ ਕਹਿੰਦੇ ਆ ਵੈਸੇ ਕਹਿੰਦੇ ਇਹ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ ਸ਼ਰਾਬ ਦੇ ਠੇਕੇ ਐਮਰਜੈਂਸੀ ਸੇਵਾਵਾਂ ਚਾਹੁੰਦੇ ਆ ਜੀ ਇਹ ਭਾਜੀ ਇਹ ਐਂਬੂਲੈਂਸ ਨਾਲੋਂ ਵੀ ਜ਼ਿਆਦਾ ਐਮਰਜੈਂਸੀ ਸੇਵਾਵਾਂ ਮੈਨੂੰ ਲੱਗਦੀਆਂ ਆ ਜੋ ਇਸ ਵੇਲੇ ਹਾਲਾਤ ਆ ਤੁਹਾਡੇ ਸਾਹਮਣੇ ਆ ਵੀਰ ਖੜਾ ਪਿਆ ਆ ਜੀ ਕਾਲੋ ਸਾਹਿਬ ਇਹ ਐਮਰਜੈਂਸੀ ਸੇਵਾਵਾਂ ਹੋ ਗਈਆਂ ਜਨਾਬ ਜੀ ਕਿਉਂਕਿ ਤਾਂ ਸਾਰੇ ਪੰਜਾਬ ਨੂੰ ਪਤਾ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਸਭ ਤੋਂ ਜਿਹੜੀਆਂ ਫੇਵਰਟ ਜਿਹੜੀਆਂ ਜਾਂ ਪਸੰਦੀਦਾ ਜਿਹੜੀਆਂ ਦੁਕਾਨਾਂ ਨੇ ਉਹ ਸ਼ਰਾਬ ਦੇ ਠੇਕੇ ਨੇ ਉਹਨਾਂ ਲਈ ਜਿਹੜੀ ਹੈ ਐਮਰਜੈਂਸੀ ਹੈ ਜਿਹੜਾ ਸਾਡਾ ਮੁੱਖ ਮੰਤਰੀ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ ਜਾ ਸਕਦਾ ਉਹਨੂੰ ਜਿਹੜਾ ਸਭ ਕੁਝ ਜਿਹੜਾ ਇਹੀ ਦਿਸਦਾ ਕਿ ਜੋ ਉਹਨੂੰ ਆਪ ਦਿਸਦਾ ਨਾ ਉਹਨੂੰ ਲੱਗਦਾ ਕਿ ਸਾਰੇ ਪੰਜਾਬੀਆਂ ਨੂੰ ਇਹੀ ਚੀਜ਼ ਜਿਹੜੀ ਹੈ ਦਿਸ ਰਹੀ ਹੈ ਇਸ ਕਰਕੇ ਜਿਹੜਾ ਆ ਉਹਨੂੰ ਤਾਂ ਫਰਕ ਕੋਈ ਨਹੀਂ ਉਹਦੇ ਕੋਲ ਤਾਂ ਸਕੌਚ ਵਗੈਰਾ ਕਿਉਂਕਿ ਪੰਜਾਬ ਦਾ ਇਸ ਵੇਲੇ ਮੁੱਖ ਮੰਤਰੀ ਆ ਉਹਦੇ ਕੋਲ ਬਥੇਰਾ ਕੁਝ ਆ ਜਾ ਇਸ ਵੇਲੇ ਹੋਏਗਾ ਮੈਂ ਜਿਹੜਾ ਉਹਨੂੰ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਆਪਣੀਆਂ ਜਿਹੜੀਆਂ ਤੇਰੀਆਂ ਫੇਵਰਟ ਜਿਹੜੀਆਂ ਸ਼ਾਪਸ ਹੈਗੀਆਂ ਜਿਹੜੀਆਂ ਲੀਕਰ ਐਂਡ ਵਾਈਨ ਸ਼ਾਪਸ ਇਹ ਵੀ ਜਿਹੜਾ ਬੰਦ ਕਰ ਦੇ ਥੋੜੇ ਚਿਰ ਲਈ ਕਿਉਂਕਿ ਤੇਰੇ ਕੋਲ ਤਾਂ ਕਮੀ ਹੈ ਹੀ ਕੋਈ ਨਹੀਂ ਤੂੰ ਤਾਂ ਹੁਣ ਆਸਟ੍ਰੇਲੀਆ ਵੀ ਘੁੰਮ ਆਇਆ ਤੇ ਸਾਨੂੰ ਇਹ ਵੀ ਪਤਾ ਕਿ ਬਾਅਦ ਵਿੱਚ ਵੀ ਤੂੰ ਆਸਟ੍ਰੇਲੀਆ ਜਾ ਕੇ ਸੈਟਲ ਹੋਣਾ ਇਸ ਕਰਕੇ ਉਹਨਾਂ ਲਈ ਬੜੀ ਪੰਜਾਬ ਸਰਕਾਰ ਲਈ ਬੜੀ ਸ਼ਰਮ ਦੀ ਗੱਲ ਆ ਕਿ ਜਿਹੜੀਆਂ ਸਾਰਾ ਕੁਝ ਬੰਦ ਆ ਸਿਰਫ ਜਿਹੜੇ ਅਸੀਂ ਸ਼ਹਿਰ ਤੋਂ ਵੀ ਦੇਖ ਕੇ ਆਏ ਆ ਜਿੰਨੇ ਉੱਥੇ ਕਚਹਿਰੀ ਚੌਂਕ ਜਿਹੜੇ ਠੇਕੇ ਉੱਥੇ ਵੀ ਖੁੱਲੇ ਨੇ BSF ਚੌਂਕ 'ਚ ਵੀ ਖੁੱਲੇ ਨੇ ਇਸ ਕਰਕੇ ਜਿਹੜੀ ਇਹ ਪੰਜਾਬ ਸਰਕਾਰ ਲਈ ਸਭ ਤੋਂ ਸ਼ਰਮ ਵਾਲੀ ਗੱਲ ਜਿਹੜੀ ਇਹ ਆ ਕਿ ਜਿਹੜੀਆਂ ਸੇਵਾਵਾਂ ਉਹਨਾਂ ਨੇ ਬੰਦ ਨਹੀਂ ਕੀਤੀਆਂ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਹੱਥ ਜੋੜ ਕੇ ਜਿੰਨੇ ਵੀ ਲੀਕਰ ਐਂਡ ਜਿਹੜੇ ਵਾਈਨ ਕੰਟਰੈਕਟਰ ਨੇ ਜਾਂ ਜਿੰਨੇ ਵੀ ਠੇਕੇਦਾਰ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਅਪੀਲ ਕਰਦੇ ਅਸੀਂ ਦੇਖੋ ਅਸੀਂ ਕੋਈ ਜਿਹੜਾ ਸ਼ਾਂਤਮਈ ਤਰੀਕੇ ਨਾਲ ਕੰਮ ਕਰਨਾ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਵੀ ਇਹੀ ਸਿਖਾਇਆ ਤੇ ਅਸੀਂ ਕੋਈ ਕਿਤੇ ਧੱਕੇਸ਼ਾਹੀ ਨਹੀਂ ਕਰਨੀ ਪਰ ਤੁਸੀਂ ਆਪ ਹੀ ਜੇ ਤੁਹਾਨੂੰ ਥੋੜੀ ਬਹੁਤੀ ਵੀ ਸ਼ਰਮ ਹੈਗੀ ਆ ਤੇ ਤੁਸੀਂ ਆਪ ਹੀ ਜਿਹੜਾ ਸਭ ਕੁਝ ਬੰਦ ਕਰ ਦਿਓ ਜਿੱਥੇ ਪੂਰੇ ਪੰਜਾਬ ਨੇ ਸਮਰਥਨ ਦਿੱਤਾ ਹੈ ਪੰਜਾਬ ਬੰਦ ਨੂੰ ਸਰਕਾਰ ਦੀ ਸ਼ਹਿਤ ਹੈ ਜੀ ਸਾਡੇ ਮਾਨਯੋਗ ਬਹੁਤ ਹੀ ਸਤਿਕਾਰਯੋਗ ਬੜੇ ਕਮੇਡੀਅਨ ਕਹਿ ਲਓ
ਹੈ ਬੜੇ, ਕਿਉਂਕਿ ਜਿਹੜੀ ਸਟੇਟ ਚਲਾਉਣੀ ਤੇ ਸਟੇਜ ਚਲਾਉਣੀ 'ਚ ਬੜਾ ਫਰਕ ਆ। ਸਟੇਟ ਜਿਹੜੀ ਚਲਾਉਣੀ ਬੜੀ ਔਖੀ ਹੈ, ਸਟੇਜ 'ਤੇ ਤਾਂ ਹਰ ਕੋਈ ਬੰਦਾ ਬੋਲ ਲੈਂਦਾ, ਚੁਟਕਲੇ ਸੁਣਾ ਲੈਂਦਾ। ਇਹ ਜਿਹੜੀ ਹੈ ਪੰਜਾਬ ਸਰਕਾਰ ਦੇ, ਖਾਸ ਕਰਕੇ ਪੰਜਾਬ ਦੇ ਸੀਐਮ ਦੀ ਸ਼ਹਿ ਤੇ ਜਿਹੜੇ ਆ ਇਹ ਠੇਕੇ ਖੁੱਲੇ ਨੇ। ਭਗਵੰਤ ਮਾਨ ਨੇ ਖਿਲਾਇਆ ਜੀ ਸ਼ਰਾਬ ਦੇ ਠੇਕੇ। ਕੋਈ ਇਹ ਹੋਰ ਕੀ ਆ, ਮਤਲਬ ਸਾਰਾ ਕੁਝ ਬੰਦ ਆ। ਪ੍ਰਸ਼ਾਸਨ ਇੱਥੇ ਇਹਨਾਂ ਨੂੰ ਡਰ ਹੀ ਨਹੀਂ ਬਿਲਕੁਲ, ਮਤਲਬ ਜੇ ਕੋਈ ਸ਼ੈ ਆ ਤਦੇ ਹੀ ਆ। ਅਸੀਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਵੀ ਬੰਦ ਕਰਾਉਣ, ਨਹੀਂ ਤਾਂ ਸਾਡੇ ਵਲੰਟੀਅਰ ਆ ਕੇ ਹੁਣੇ ਬੰਦ ਕਰਾਉਣਗੇ ਜੀ। ਅਸੀਂ ਅੱਜ ਦੋਜੀਆਂ ਨੇ ਜਿਹੜੇ ਆਪਣੇ ਪੰਜਾਬ ਵਿੱਚ ਮਿਹਨਤਕਸ਼ ਲੋਕ ਆ, ਉਹਨਾਂ ਨੇ ਅੱਜ ਦੁੱਧ ਦੀ ਸਪਲਾਈ ਬੰਦ ਕਰਤੀ ਆ। ਪਰ ਆਹ ਦੇਖ ਲਓ ਜੀ, ਉਹ ਸ਼ਰਾਬ ਦੀਆਂ ਬੋਤਲਾਂ ਪੀਣ ਲਈ ਤੁਸੀਂ ਆ ਸਕਦੇ ਆ, ਕਹਿੰਦੇ ਅਸੀਂ ਨਹੀਂ ਬੰਦ ਕਰਨਾ ਭਾਈ, ਸਾਡੇ ਮਾਲਕਾਂ ਦਾ ਹੁਕਮ ਆ। ਤੇ ਮਾਲਕਾਂ ਦੇ ਮਗਰ ਕੌਣ ਆ? ਮਾਲਕਾਂ ਦੇ ਮਗਰ ਪੰਜਾਬ ਦੀ ਸਰਕਾਰ। ਬਸ ਸਿੱਧੇ ਤੌਰ ਤੇ ਜੋ ਕੁਝ ਵੀ ਇਸ ਵੇਲੇ ਹਾਲਾਤ ਆ ਜਲੰਧਰ ਦੇ, ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ, ਭਗਵੰਤ ਮਾਨ, ਉਹ ਸਾਰੇ ਇਹ ਜ਼ਿੰਮੇਵਾਰ ਆ। ਭਾਈ ਜੀ ਤੁਸੀਂ ਇੱਥੇ ਦੰਦੀਆਂ ਕੱਢੀ ਜਾਓਗੇ ਜਾਂ ਹੁਣ ਸ਼ਟਰ ਬੰਦ ਵੀ ਕਰੋਗੇ, ਜਾਂ ਇਹ ਤੁਸੀਂ ਇੱਥੇ ਸਮਾਈਲ ਦੇ ਰਹੇ ਹੋ ਕਿ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਉਹ ਮਰਨ ਵਰਤ ਤੇ ਬੈਠੇ ਨੇ, ਕਿਸਾਨ ਸੰਘਰਸ਼ ਕਰ ਰਹੇ ਨੇ, ਤੁਸੀਂ ਹੱਸੀ ਜਾਂਦੇ ਹੋ ਬਾਈ ਜੀ? हंसी नहीं रहे, ਬੰਦ ਕਰ ਦਿਓ फिर बंद कर दीजिए। मैं तो आपसे बोला है मैंने कि बिल्कुल सर। ਉਧਰ ਸਾਡਾ ਆਗੂ ਇੱਕ ਆਪਣੀ ਜਾਨ ਜਿਹੜੀ ਆ ਦਾਅ ਤੇ ਲਾ ਕੇ ਬੈਠਾ ਆ। ਅਸੀਂ ਸਰਕਾਰ ਨੂੰ ਹੱਥ ਨਹੀਂ ਜੋੜਦੇ, ਸਰਕਾਰ ਨਾਲ ਸਾਡੀਆਂ ਸਿੱਧੀਆਂ ਗੱਲਾਂ, ਪਰ ਤੇਰੇ ਮੋਰੇ ਹੱਥ ਜੋੜਦੇ, ਤੂੰ ਤਾਂ ਸਾਡਾ ਸਾਥ ਦੇ, ਤੂੰ ਤਾਂ ਸਾਡੇ ਵਿੱਚੋਂ ਹੀ ਆ। ਹਾਂ, ਮੇਰਾ ਵੀਰ ਕਰ ਹੈ ਬਿਲਕੁਲ ਇਹ ਕਿਸਾਨ ਆਗੂਆਂ ਦੇ ਕਹਿਣ ਤੇ ਹੁਣ ਜਿਹੜਾ ਖੁੱਲਿਆ ਸ਼ਰਾਬ ਦਾ ਠੇਕਾ ਆ ਹੁਣ ਬੰਦ ਕੀਤਾ ਜਾ ਰਿਹਾ ਹੈ। ਤੁਸੀਂ ਦੇਖ ਸਕਦੇ